ये हिंदूइज़म कुछ नहीं है, ये धोखा है। और ये ब्राह्मणवाद जिहड़ा वापस ये हुण कल्ला धरती ते नहीं चंद्रमा ते भी जाके शिव शक्ति केंद्र बन गया है। उत्थे भी हुण शिव जी का लिंग रखेंगे, वो शायद अगला वट्टा रखेंगे, उन्होंने लिजा के फिर संदूर पाएंगे, फिर कहेंगे देखो जी मोदी जी ने चंद्रमा पे भी कब्जा कर लिया। किसी सोसाइटी दे विच जवाल किवें आया, पतन किवें होया, गिरावट किवें हुई, और उस सोसाइटी च भेदभाव, उसकी तरक्की किवें रुकी, उन्होंने बैकगेयर किवें लगा, तो फिर सामने आएगा ब्राह्मणवाद ही सब पुआड़ियां दी जड़। टैक्सपेयर मनी दे नाल 800-900 करोड़ दे बजट चों जिहड़ा होया वो तुसी एक धर्म, वो शिव दा धर्म है, बाकी लोग नहीं है। सैकुलर तुहाडी स्टेट दा कांसैप्ट कित्थे है? अज भी किस लैवल दे उत्ते कोई ऐसा दिन नहीं है जिथे दलितां दी बस्ती दे उत्ते हमले नहीं हुंदे, दलित बच्चियां नहीं मारियां जांदियां, जां उन्हां दे नाल जबर जनाह नहीं हुंदा। गां नूं पवित्र बना के और फिर गां नूं इस्तेमाल करके दूसरिਆਂ दे उत्ते जिस किस्म दा जुल्म है, इसलिए ये सारी बेल्ट दे उत्ते इन्हां दा छापा सी। मंगदा है किन्ने करोड़ मंगदा है, हुण तां करोड़ां दी गल है, लख तां लफ्ज़ ही छोटा है, नहीं है तो फिर तैयार रहे सिरां दा मुल, जां NSA लगेगा, जां जेल होएगी, जां ये कह के सारे ब्राह्मणवादियों नूं एक बारी हिलाया सी भी जिहड़ी रामचरित मानस तुलसी रामायण तुसी रोज़ पढ़ते हो, उहदे च तां शूदरां लई आ लिखिया होया, आ चौपाइयां ने जिहदी तुसी अज भी शायद उन्हां नूं गाहणां कढदे हो। वाहिगुरू जी का खालसा, वाहिगुरू जी की फतेह। अस्सलाम वालेकुम, आदाब, वर्ज महा तुहाडी होस्ट अनिल मकोड़ ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नील कौर जी, तुहानूं भी तो दुनिया भर च बैठे साढ़े बहुत ही प्यारे सोहने सियाणे TV 84 के व्यूअर्स नूं भी वाहिगुरू जी का खालसा, वाहिगुरू जी की फतेह। ते साढ़े बहुत ही प्यारे मुसलमान भैणां भरावां नूं अस्सलाम वालेकुम। जी डॉक्टर साहब, जी आनू प्रोग्राम सच्चो सच विच बहुत मेहरबानी। जी डॉक्टर साहब, अज 28 अगस्त 2023 13 भादो नानकशाही संमत 555 का दिन है। तो डॉक्टर साहब, प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा ਤੁਹਾਨੂੰ ਦੱਸੀ व्यूअर्स, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਫਲਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स, ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ व्यूअर्स, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਜਿਹੜੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਔਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਭੈਣ ਮਨਜਿੰਦਰਪਾਲ ਕੌਰ ਜਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ TV 84 ਦੇ ਦਰਸ਼ਕਾਂ ਨੂੰ ਕਿ ਅਸੀਂ ਮੀਡੀਆ ਦੀ ਤਾਕਤ ਸਮਝੀਏ ਤੇ TV 84 ਦੀ ਵੱਧ ਤੋਂ ਵੱਧ ਮਦਦ ਕਰੀਏ। ਡਾਕਟਰ ਅਮਰਜੀਤ ਸਿੰਘ ਅਤੇ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਜੋ ਸਾਡੇ ਗਿਆਨ ਵਿੱਚ ਵਾਧਾ ਕਰਨ 'ਚ ਸਹਾਈ ਹੁੰਦੇ ਹਨ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਮਨਜਿੰਦਰਪਾਲ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ व्यूअर्स, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਸੋਸ਼ਲਿਸਟ ਪਾਰਟੀ ਦੇ ਪ੍ਰਮੁੱਖ ਨੇਤਾ ਸਵਾਮੀ ਪ੍ਰਸਾਦ ਮੌਰੀਆ ਨੇ ਕਿਹਾ ਹੈ ਕਿ ਹਿੰਦੂ ਧਰਮ ਜਿਹੜਾ ਹੈ ਇੱਕ ਧੋਖਾ ਹੈ, ਅਸਲ ਵਿੱਚ ਬ੍ਰਾਹਮਣਵਾਦ ਨੂੰ ਦਿੱਤਾ ਗਿਆ ਨਾਮ ਹੈ। ਸੋ ਬ੍ਰਾਹਮਣਵਾਦ ਦਾ ਮਤਲਬ ਹੈ ਸਮਾਜ ਵਿੱਚ ਕਦੇ ਵੀ ਬਰਾਬਰੀ ਅਤੇ ਇਕਸਾਰਤਾ ਨਹੀਂ ਹੋ ਸਕਦੀ ਕਿਉਂਕਿ ਬ੍ਰਾਹਮਣਵਾਦ ਦਾ ਮਤਲਬ ਹੀ ਭੇਦਭਾਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਪਹਿਲਾਂ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰੀਏ। ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो तुसी अगेन जो वीकेंड इस वार की गल की तो मैनू डॉक्टर रंजीत सिंह होरां दा
ਇਹ ਸਾਡੇ ਵਾਸ਼ਿੰਗਟਨ ਫੇਰੀ ਨੂੰ ਪੇਕੇ ਕਹਿਣ ਦਾ ਲਕਬ ਯਾਦ ਆਇਆ। ਉਹਨਾਂ ਕਹਿਣਾ ਵੀ ਪੇਕਿਓਂ ਆਏ ਹੋ, ਕੀ ਹਾਲ ਹੈ ਸਭ ਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਵਕਤ ਤੋਂ ਬਾਅਦ ਹੀ DC ਦਾ ਜਾਣ ਦਾ ਸਬਬ ਹੋਇਆ ਜੀ। ਔਰ ਸੈਚਰਡੇ ਸਾਡੇ ਉੱਥੇ ਇੱਕ ਬੜੇ ਪਿਆਰੇ ਵੀਰ 1990 ਦੇ ਵਿੱਚ ਜਿਨ੍ਹਾਂ ਦਾ ਕਾਫੀ ਵੱਡਾ ਲੋਕਲ ਵੀ ਯੋਗਦਾਨ ਸੀ, ਬੜੀ ਇੱਕ ਰੱਬ ਨਾਲ ਜੁੜੀ ਹੋਈ ਰੂਹ, ਸਰ ਕੁਲਦੀਪ ਸਿੰਘ ਖਾਲਸਾ, ਅਨਫੋਰਚੂਨੇਟਲੀ ਉਹਨਾਂ ਦੀ ਟਰੱਕ ਐਕਸੀਡੈਂਟ ਵਿੱਚ ਹੀ ਡੈਥ ਹੋਈ ਸੀ। ਉਹਨਾਂ ਦੇ ਬੱਚੇ ਛੋਟੇ ਛੋਟੇ ਸੀ ਔਰ ਉਹਨਾਂ ਦਾ ਛੋਟਾ ਬੇਟਾ ਆਕਾਸ਼ਦੀਪ ਸਿੰਘ, ਉਸ ਦਾ ਆਨੰਦ ਕਾਰਜ ਅਗਲੇ ਵੀਕਐਂਡ ਹੈ। ਸੋ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਵਿਆਹ ਦੇ ਕਾਰਜਾਂ ਦੀ ਸ਼ੁਰੂਆਤ ਲਈ ਅਖੰਡ ਪਾਠ ਸਾਹਿਬ ਰਖਾਏ ਸੀ, ਉਸ ਦਾ ਭੋਗ ਸੀ ਔਰ ਅਸੀਂ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਫਰਾਈਡੇ ਹੀ ਨਾਈਟ ਦੇ ਪ੍ਰੋਗਰਾਮ ਤੋਂ ਬਾਅਦ ਅਸੀਂ ਨਿਕਲ ਗਏ ਸੀ। ਸੋ ਸਾਰਿਆਂ ਦੇ ਨਾਲ ਹੀ, ਕਿਉਂਕਿ ਇਹ ਵੀ ਸਾਡਾ ਇੱਕ ਚੰਗਾ ਮਿਜ਼ਾਜ ਹੈ ਜਦੋਂ ਅਸੀਂ ਪੰਜਾਬੀ ਕਲਚਰ ਦੀਆਂ ਬਿਊਟੀਜ਼ ਦੀ ਗੱਲ ਕਰਦੇ ਕਿ ਦੁੱਖ ਸੁੱਖ ਵਿੱਚ ਸਾਰੇ ਹੀ ਇਕੱਠੇ ਹੋ ਕੇ ਇੱਕ ਦੂਸਰੇ ਦੇ ਨਾਲ ਸਾਂਝ ਪਾਉਂਦੇ ਨੇ। ਸੋ ਸਾਰੀਆਂ ਹੀ ਤਰ੍ਹਾਂ ਦੇ ਨਾਲ ਮੁਲਾਕਾਤ ਵੀ ਹੋਈ ਔਰ ਜ਼ਾਹਰ ਹੈ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਸ ਪ੍ਰੋਗਰਾਮ ਨੂੰ ਵੀ, ਕਿਉਂਕਿ ਸਾਡੇ ਲਈ ਤਾਂ ਜਿੱਥੇ ਵੀ ਸਾਡੀ ਆਮਦ ਹੋਏਗੀ ਉੱਥੇ ਪੰਥ ਦੀ ਹੀ ਪ੍ਰਮੁੱਖਤਾ ਹੈ ਔਰ ਉਹੀ ਗੱਲ ਹੋਏਗੀ। ਸੋ ਉਸ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੇਅਰ ਵੀ ਕਰਾਂਗੇ ਆਪਣੇ ਵਿਊਅਰਸ ਦੇ ਨਾਲ। ਸੰਡੇ ਅਸੀਂ ਕੱਲ੍ਹ ਵਾਪਸ ਆ ਗਏ ਸੀ, ਪਰ ਕੱਲ੍ਹ ਇੱਕ ਅੱਛੀ ਇਵੈਂਟ ਜਿਹੜੀ ਕਿ ਨੌਜਵਾਨ ਜਿਹੜੇ DC ਏਰੀਏ ਦੇ ਨੇ ਉਹਨਾਂ ਦਾ ਚੜ੍ਹਦੀ ਕਲਾ ਸਪੋਰਟਸ ਕਲੱਬ ਉਹਨਾਂ ਨੇ ਬਣਾਇਆ ਹੋਇਆ। ਇਹ ਸਾਰੇ ਹੀ ਜਿਹੜੇ ਸਾਡੇ ਪੰਥਕ ਪਰਿਵਾਰ ਨੇ ਉਹਨਾਂ ਦੇ ਬੱਚੇ ਹੀ ਨੇ ਔਰ ਉਹਨਾਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਰੱਖਿਆ ਹੋਇਆ ਸੀ ਸਿੱਖ ਸੈਂਟਰ ਆਫ ਵਰਜੀਨੀਆ, ਜਿਹੜਾ ਕਿ 10 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਿਆ। ਔਰ ਜਿਵੇਂ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਨੇ ਦੱਸਿਆ ਕਿ 12-13 ਟੀਮਾਂ ਸੀ। ਸੋ ਇੱਕ ਚੰਗਾ ਰੁਝਾਨ ਹੈ ਜਦੋਂ ਇੱਕ ਪਾਸੇ ਅਸੀਂ ਪੰਜਾਬ ਦੇ ਹਵਾਲੇ ਨਾਲ ਫਿਕਰਮੰਦ ਹੁੰਦੇ ਹਾਂ ਕਿ ਸਾਡੀ ਨੌਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਔਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਸ ਨੂੰ ਸਰਕਾਰ ਔਰ ਏਜੰਸੀਆਂ ਪ੍ਰਮੋਟ ਕਰਦੀਆਂ ਨੇ। ਔਰ ਇਹਨਾਂ ਸੁਸਾਇਟੀਜ਼ ਦੇ ਵਿੱਚ ਵੀ ਖਾਸ ਤੌਰ 'ਤੇ ਜਿੱਥੇ ਹਾਈ ਸਕੂਲਾਂ ਤੋਂ ਇਹ ਡਰੱਗ ਕਲਚਰ ਦੂਜਾ ਤੀਜਾ ਕਿਸੇ ਨਾ ਕਿਸੇ ਬਹਾਨੇ ਨਾਲ ਹੁੰਦਾ ਹੈ, ਉੱਥੇ ਤਾਂ ਹਕੂਮਤ ਡਰੱਗੀ ਬਣਾਉਣ 'ਤੇ ਤੁਲੀ ਹੋਈ ਹੈ। ਇੱਥੇ ਹਕੂਮਤ ਦੀ ਕੋਸ਼ਿਸ਼ ਤਾਂ ਹੁੰਦੀ ਹੈ ਵੀ ਨਾ ਹੋਏ, ਲੇਕਿਨ ਇਸ ਦੇ ਵਿੱਚ ਇੰਨਾ ਮਨੀ ਇਨਵੋਲਵ ਹੈ ਔਰ ਨੈਗੇਟਿਵਿਟੀ ਹੁੰਦੀ ਹੈ। ਸੋ ਉਸ ਦੇ ਵਿੱਚ ਜਿਹੜਾ ਉਹ ਸਾਰੇ ਹੀ ਬੱਚੇ ਬੱਚੀਆਂ ਇਨਵੋਲਵ ਹੋ ਜਾਂਦੇ ਨੇ, ਖਾਸ ਤੌਰ 'ਤੇ ਪੀਅਰ ਪ੍ਰੈਸ਼ਰ ਦੇ ਥੱਲੇ। ਸੋ ਜੇ ਅਸੀਂ ਇਹੀ ਕਹੀ ਜਾਈਏ ਬੱਚਿਆਂ ਨੂੰ ਕਿ ਵੀ ਇਹ ਡਰੱਗਸ ਬਹੁਤ ਮਾੜੀਆਂ ਨੇ, ਸ਼ਾਇਦ ਉਹਦੇ ਕੋਲੋਂ ਇਹ ਹੁੰਦਾ ਹੈ ਵੀ ਤੁਸੀਂ ਉਹਨਾਂ ਦੇ ਅੰਦਰ ਸ਼ੌਕ ਪੈਦਾ ਕਰੋ ਕਿ ਉਹ ਚੰਗਾ ਸਰੀਰ ਕਮਾਉਣ, ਜਿਹੜਾ ਪੰਜਾਬੀ ਦਾ ਲਫ਼ਜ਼ ਸੀ ਕਿ ਜੀ ਸਰੀਰ ਕਮਾਇਆ ਹੋਇਆ ਉਹ ਭਾਵੇਂ ਜਿਮ 'ਚ ਜਾਣਾ ਜਾਂ ਸਪੋਰਟਸ ਹੈ। ਔਰ ਉਹਦੇ ਥੱਲੇ ਜਿਹੜਾ ਗੁਰਦੁਆਰਾ ਕਮੇਟੀਆਂ ਜਾਂ ਸਿੱਖ ਸੰਸਥਾਵਾਂ ਉਹਨਾਂ ਦਾ ਵੀ ਉਦਮ ਔਰ ਯਤਨ ਹੋਣਾ ਚਾਹੀਦਾ ਹੈ ਕਿ ਉਹ ਇਸ ਕਿਸਮ ਦੇ ਟੂਰਨਾਮੈਂਟਸ ਜਾਂ ਇਸ ਕਿਸਮ ਦੀਆਂ ਜਿਹੜੀਆਂ ਇਵੈਂਟਸ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ। ਸੋ ਇਹ ਅਸੀਂ ਦਰਸ਼ਕਾਂ ਨੇ ਸਕਰੀਨ ਦੇ ਉੱਤੇ ਦੇਖਿਆ ਹੋਏਗਾ ਕਿ ਖਾਲਿਸਤਾਨ ਦੇ ਬੈਨਰ ਵੀ ਨੇ, ਝੰਡੇ ਨੇ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ। ਸੋ ਅਸੀਂ ਚੜ੍ਹਦੀ ਕਲਾ ਸਪੋਰਟਸ ਕਲੱਬ ਨੂੰ ਵੀ ਮੁਬਾਰਕਬਾਦ ਦਿੰਦੇ ਔਰ ਆਪਣੇ ਸਾਰੇ ਹੀ ਵੀਰਾਂ ਭੈਣਾਂ ਨੂੰ ਜਿਹੜੇ ਸਹਿਯੋਗ ਕਰਦੇ ਨੇ, ਕਿਉਂਕਿ ਹਰ ਇਵੈਂਟ ਦੇ ਨਾਲ ਖਰਚਾ ਜੁੜਿਆ ਹੁੰਦਾ ਹੈ। ਫਿਰ ਜਿਹੜੇ ਪੰਥ ਪ੍ਰਸਤ ਨੇ ਉਹੀ ਸਪਾਂਸਰ ਵੀ ਕਰਦੇ ਨੇ ਔਰ ਨਾਲ ਦੀ ਨਾਲ ਅਸੀਂ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਦਾ ਵੀ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਜਿੱਥੇ ਕਿ ਧਾਰਮਿਕ ਤੌਰ ਦੇ ਉੱਤੇ ਕੀਰਤਨ ਦਰਬਾਰ ਔਰ ਬਾਕੀ ਧਾਰਮਿਕ ਐਕਟੀਵਿਟੀਜ਼, ਗੁਰਮਤਿ ਸਕੂਲ ਐਤਵਾਰ ਨੂੰ ਕਰਦੇ ਨੇ, ਉਹਨਾਂ ਦਾ ਧਿਆਨ ਵੀ ਇਸ ਪਾਸੇ ਵੱਲ ਹੁੰਦਾ ਹੈ। ਸਪੋਰਟਸ ਦਾ ਜਿਹੜਾ ਔਰ ਵੈਨਿਊ ਵੀ ਇਸ ਲਈ ਇਹਨਾਂ ਨੌਜਵਾਨਾਂ ਨੇ ਸਿੱਖ ਸੈਂਟਰ ਆਫ ਵਰਜੀਨੀਆ ਦਾ ਚੁਣਿਆ। ਹੁਣ ਗੱਲ ਹਾਲਾਂ ਅਸੀਂ ਜੇ ਪਿਛਲੇ ਲਗਭਗ 11 ਸਾਲਾਂ 'ਚ ਦੇਖੀਏ ਤੇ ਜਿੰਨਾ ਬ੍ਰਾਹਮਣਵਾਦ ਲਫ਼ਜ਼ ਜਾਂ ਹਿੰਦੂਤਵਾ ਲਫ਼ਜ਼ ਅਸੀਂ ਆਪਣੇ ਪ੍ਰੋਗਰਾਮਾਂ 'ਚ ਵਰਤਿਆ, ਮੇਰਾ ਖਿਆਲ ਹੈ ਵੀ ਹੋਰ ਕਿਸੇ ਚੈਨਲ ਨੂੰ ਇਹ ਸੁਭਾਗ ਹਾਸਲ ਨਹੀਂ ਹੋਏਗਾ। ਇਹਦਾ ਇਹ ਰੀਜ਼ਨ ਨਹੀਂ ਹੈ। ਔਰ ਜਿਵੇਂ ਅਸੀਂ ਅਕਸਰ ਇਸ ਗੱਲ ਨੂੰ ਬਿਆਨਦੇ ਹਾਂ 18ਵੀਂ ਸਦੀ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਅਸੀਂ ਗੱਲ ਕਰਾਂਗੇ ਅੱਜ ਕੱਲ੍ਹ ਮਸਤਾਨੇ ਫਿਲਮ ਦਾ 4 ਚੁਫੇਰੇ ਜਿਹੜਾ ਹੈ ਉਹ
ਕਾਫੀ ਜਿਸ ਨੂੰ ਕਹੋ ਵੀ ਬੋਲਬਾਲਾ ਹੈ, ਉਸ ਦੀ ਚਰਚਾ ਹੈ, ਉਸ ਦੇ ਉੱਤੇ ਡਿਬੇਟ ਵੀ ਹੋ ਰਹੀ ਹੈ, ਹਿਸਟੋਰੀਕਲ ਪੱਖ ਕੀ ਹੈ ਜਾਂ ਅਦਰਵਾਈਜ਼ ਕੀ ਹੈ। ਔਰ ਜ਼ਾਹਰ ਹੈ ਕਿ ਜਿੰਨਾ ਕੁ ਉਸ ਦੇ ਟ੍ਰੇਲਰ ਤੋਂ ਜਾਂ ਜਿਹੜੇ ਹੁਣ ਸਾਹਮਣੇ ਆਏ ਨੇ ਵਿਊਅਰਸ ਦੇ ਵਿਊ ਪੁਆਇੰਟ, ਉਹ 18ਵੀਂ ਸਦੀ ਦੇ ਉਸ ਦੌਰ ਦੇ ਉੱਤੇ ਜ਼ਿਆਦਾ ਫੋਕਸਡ ਹੈ, ਜਿਹੜਾ 1739 ਦੇ ਵਿੱਚ ਜਦੋਂ ਨਾਦਰ ਸ਼ਾਹ ਹਮਲਾਵਰ ਹੁੰਦਾ ਦਿੱਲੀ ਦੇ ਉੱਤੇ। ਦਿੱਲੀ ਤੇ ਆਲਰੇਡੀ ਬਾਬਰ ਦੇ ਨਾਲ ਹੀ ਮੁਗਲੀਆ ਸਲਤਨਤ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ, ਉਹਨਾਂ ਦਾ ਰਾਜ ਭਾਗ ਸੀ। ਸੋ ਉਹ ਮੁਗਲੀਆ ਸਲਤਨਤ ਦੀਆਂ ਜੜ੍ਹਾਂ ਹਿਲਾ ਦਿੰਦਾ ਹੈ। ਔਰ ਇਹ ਹਾਲਾਂ ਨਾਦਰ ਸ਼ਾਹ ਵੀ ਇਸਲਾਮ 'ਚ ਯਕੀਨ ਰੱਖਣ ਵਾਲਾ ਮੁਸਲਮਾਨ, ਪਹਿਲੀ ਵਾਰ ਈਰਾਨ ਜਿਹਦਾ ਪਹਿਲਾ ਨਾਂ ਪਰਸ਼ੀਆ ਸੀ ਉੱਥੋਂ ਇਹ ਹਮਲਾ ਹੁੰਦਾ ਹੈ। ਔਰ ਜ਼ਾਹਰ ਹੈ ਦਿੱਲੀ ਦੇ ਤਾਜ਼ਕ, ਕਿਉਂਕਿ ਬਾਬਰ ਦਾ ਓਰੀਜਨ, ਬਾਬਰ ਦਾ ਕਬੀਲਾ ਤਾਜ਼ਕ ਹੈ ਔਰ ਉਹਦਾ ਜਿਹੜਾ ਉਸ ਦਾ ਉਜ਼ਬੈਕ, ਔਰ ਉਜ਼ਬੈਕ ਵੀ ਕਬੀਲਾ, ਤਾਜ਼ਕ ਇੱਕ ਅੱਡ ਕਬੀਲਾ, ਸੋ ਉਹਦਾ ਕਬੀਲਾ ਉਜ਼ਬੈਕ ਹੈ ਔਰ ਉਹ ਅੱਜ ਦਾ ਉਜ਼ਬੇਕਿਸਤਾਨ ਦੇ ਵਿੱਚ ਹੀ ਉਸ ਦਾ ਜਨਮ ਹੋਇਆ। ਸੋ ਇਹ ਜਿਹੜੀ ਜੰਗ ਵੀ ਸੀ ਇਹਨਾਂ ਦੀ, ਦਿੱਲੀ ਸਾਮਰਾਜ ਵਾਲਿਆਂ ਦੀ ਔਰ ਨਾਦਰ ਸ਼ਾਹ ਦੀ, ਦੋਨੋਂ ਪਾਸੇ ਹੀ ਇਸਲਾਮ 'ਚ ਮੰਨਣ ਵਾਲੇ ਸੀ। ਲੇਕਿਨ ਇਹ ਉਹ ਦੌਰ ਸੀ ਕਿ ਮਜ਼ਹਬ ਨੂੰ ਭਾਵੇਂ ਕੁਛ ਨੇ ਇੱਕ ਢਾਲ ਵਜੋਂ ਜਾਂ ਤਲਵਾਰ ਵਜੋਂ ਵਰਤਿਆ, ਪਰ ਹੈ ਤਾਂ ਸੀ ਵੀ ਆਪੋ ਆਪਣੇ ਸਾਮਰਾਜ ਨੂੰ ਵਧਾਉਣਾ ਕਿਵੇਂ ਹੈ, ਲੁੱਟਮਾਰ ਕਿਵੇਂ ਕਰਨੀ ਹੈ। ਔਰ ਨਾਦਰ ਸ਼ਾਹ ਲਟੇਰਾ ਬਣ ਕੇ ਹੀ ਆਇਆ, ਉਹਨੇ ਕੋਈ ਦਿੱਲੀ ਤੇ ਰਾਜ ਨਹੀਂ ਕੀਤਾ। ਉਹ ਕਈ ਜਿਹੜੇ ਨੇ ਕਿੰਨੇ ਗੱਡੇ, ਕਿੰਨੇ ਊਠ, ਕਿੰਨਾ ਲੁੱਟ ਦਾ ਮਾਲ, ਕਿੰਨਾ ਕਿਸ ਲੈਵਲ ਤੇ ਉਹ ਲੁੱਟ ਕੇ ਤਖਤੇ ਤਾਊਸ ਵੀ ਲੈ ਗਿਆ ਔਰ ਉਹ ਕੋਹਿਨੂਰ ਵੀ ਲੈ ਗਿਆ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਕਿਉਂਕਿ ਸਾਡੀ ਸਟਰਗਲ ਉਸ ਦੌਰ ਦੇ ਵਿੱਚ ਮੁਗਲੀਆ ਸਲਤਨਤ ਦੇ ਨਾਲ ਵੀ ਸੀ, ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹ ਸੀ, ਉਹਨਾਂ ਦਾ ਹੀ ਲਾਹੌਰ ਦਰਬਾਰ ਸੀ। ਸਾਡੀ ਟੱਕਰ ਜਦੋਂ ਨਾਦਰ ਸ਼ਾਹ ਈਰਾਨ ਤੋਂ ਆਉਂਦਾ ਉਸ ਦੇ ਨਾਲ ਵੀ, ਉਹਨੂੰ ਵਾਪਸੀ ਦੇ ਕਿਵੇਂ ਸਿੰਘਾਂ ਨੇ ਚੈਲੰਜ ਕੀਤਾ ਉਹਦੇ ਨਾਲ ਵੀ ਸੀ। ਅਹਿਮਦ ਸ਼ਾਹ ਅਬਦਾਲੀ ਜਿਹੜਾ ਕਿ ਨਾਦਰ ਸ਼ਾਹ ਦੇ ਇਸ 1739 ਦੇ ਹਮਲੇ ਵੇਲੇ ਇੱਕ ਫੌਜਦਾਰ ਸੀ, ਉਹਦੇ ਨਾਲ ਬਾਅਦ 'ਚ ਨਾਦਰ ਸ਼ਾਹ ਦਾ ਕਤਲ ਹੋ ਗਿਆ ਸੀ। ਔਰ ਉਹਨੇ ਬਾਅਦ ਜਿਹੜਾ ਅੱਜ ਮਾਡਰਨ ਅਫਗਾਨਿਸਤਾਨ ਵੀ ਹੈ, ਅਹਿਮਦ ਸ਼ਾਹ ਅਬਦਾਲੀ ਨੂੰ ਫਾਦਰ ਆਫ ਇਹ ਅਫਗਾਨਿਸਤਾਨ ਕਿਹਾ ਜਾਂਦਾ, ਜਾਂ ਇਹ ਮੁਲਕੀ ਅਫਗਾਨਿਸਤਾਨ ਅਬਦਾਲੀ ਨੇ ਹੀ ਦਿੱਤਾ। ਉਸ ਤੋਂ ਪਹਿਲਾਂ ਖੁਰਾਸਾਨ ਨਾਂ ਦੇ ਪ੍ਰੋਵਿੰਸ ਦੇ ਥੱਲੇ ਇਹ ਇਲਾਕਾ ਕਾਬਲ ਦਾ, ਕੰਧਾਰ ਦਾ, ਈਰਾਨ ਨਾਲ ਲੱਗਦਾ, ਜਾਂ ਜਿਹਨੂੰ ਅਸੀਂ ਬਲਖ, ਬੁਖਾਰਾ, ਇਹ ਸਾਰਾ ਉਸ ਖੁਰਾਸਾਨ ਦਾ ਸੀ। ਔਰ ਇਸੇ ਤੇ ਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜਦੋਂ ਕਿ ਬਾਬਰ ਦਾ ਹਮਲਾ ਹੁੰਦਾ ਹੈ ਭਾਰਤ ਦੇ ਉੱਤੇ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ, ਕਰਤਾ ਜਮ ਕਰ ਮੁਗਲ ਚੜਾਇਆ। ਕਿ ਉਸ ਨੇ, ਬਾਬਰ ਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ, ਉਹਦਾ ਖਸਮ ਬਣਿਆ, ਮਾਲਕ ਬਣਿਆ। ਸੋ ਕਾਬਲ ਉਹਨੇ ਫਤਹ ਕੀਤਾ ਸੀ ਔਰ ਇਹ ਸਾਰੀ ਬੈਲਟ ਸੀ। ਲੇਕਿਨ ਜਿਹੜੀ ਸਾਡੀ ਸਟਰਗਲ ਹੈ ਉਹ ਮੁਗਲਾਂ ਦੇ ਨਾਲ ਹੋਏ, ਨਾਦਰ ਸ਼ਾਹ ਦੀਆਂ ਫੌਜਾਂ ਨਾਲ, ਜਾਂ ਬਾਅਦ 'ਚ ਅਬਦਾਲੀ ਜਿਸ ਤੇ ਕਿੰਨੇ 16-17 ਹਮਲੇ ਹੁੰਦੇ ਨੇ। ਅਸੀਂ ਜਦੋਂ ਵੀ ਆਪਣੀ ਵਿਚਾਰ ਚਰਚਾ 'ਚ ਗੱਲ ਕਰਦੇ ਹਾਂ, ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਇਹ ਝਗੜਾ ਮੁਗਲਾਂ ਦੇ ਨਾਲ, ਸਾਡੀ ਜੰਗ ਮੁਗਲਾਂ ਨਾਲ ਸੀ, ਮੁਸਲਮਾਨਾਂ ਨਾਲ ਨਹੀਂ ਸੀ। ਔਰ ਇਹ ਬੜਾ ਇੰਪੋਰਟੈਂਟ ਹੈ ਕਿ ਇਹਨੂੰ ਅਸੀਂ ਡਿਸਟਿੰਗੁਇਸ਼ ਕਰੀਏ। ਬੇਸ਼ੱਕ ਉਸ ਮੁਗਲ ਵੀ ਜਾਂ ਅਫਗਾਨ ਵੀ ਜਾਂ ਨਾਦਰ ਸ਼ਾਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਪਰ ਇਹ ਸਾਡਾ ਕੋਈ ਵਿਰੋਧ ਇਸਲਾਮ ਦੇ ਨਾਲ ਨਹੀਂ ਸੀ, ਲੜਾਈ ਇਸਲਾਮ ਦੇ ਨਾਲ ਨਹੀਂ ਸੀ, ਮੁਗਲਾਂ ਦੇ ਨਾਲ। ਇਸੇ ਲਈ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅੱਜ ਜਦੋਂ ਅਸੀਂ ਲਫ਼ਜ਼ ਬ੍ਰਾਹਮਣਵਾਦ ਜਾਂ ਹਿੰਦੂਤਵਾਦ ਦਾ ਜ਼ਿਕਰ ਕਰਦੇ ਹਾਂ ਤਾਂ ਇਹ ਲੜਾਈ ਉਸ ਵਿਚਾਰਧਾਰਾ ਦੇ ਨਾਲ ਹੈ ਜਿਹੜੀ ਵਿਚਾਰਧਾਰਾ ਵਰਣ ਆਸ਼ਰਮ 'ਚ ਯਕੀਨ ਰੱਖਦੀ ਹੈ, ਰੰਗ ਤੇ ਆਧਾਰਿਤ, ਨਸਲ ਤੇ ਆਧਾਰਿਤ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਜਿਹੜੀ ਡਿਸਕ੍ਰਿਮੀਨੇਟਰੀ ਹੈ, ਜਿਹੜੀ ਅਣਮਨੁੱਖੀ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ, ਕਿ ਇਹ ਬੁਚਰ ਆਫ ਦਾ ਵਰਲਡ ਹੈ। ਸੋ ਇਸ ਨੂੰ ਅਸੀਂ, ਔਰ ਇਹ ਅੱਜ ਵੀ ਜਦੋਂ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ ਵੀ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ, ਕਿਵੇਂ ਧਰੁਵੀਕਰਨ ਹੈ, ਕਿਵੇਂ ਜਿਹੜੀਆਂ ਧਾਰਮਿਕ ਥਾਵਾਂ ਨੇ ਉਹਨਾਂ ਦੇ ਉੱਤੇ ਹਮਲੇ, ਉਹ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ, ਬ੍ਰਾਹਮਣਵਾਦ ਦਾ 5 ਸਦੀਆਂ ਦਾ ਵੈਰ ਕਮਾਇਆ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਇੱਕ ਲਾਈਨ 'ਚ ਬਿਆਨਿਆ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ 5 ਸਦੀਆਂ ਤਾਂ ਕਿਸੇ ਦੀ ਉਮਰ ਨਹੀਂ ਹੁੰਦੀ, ਕੋਈ ਬੰਦਾ ਤਾਂ ਨਹੀਂ ਹੈ ਕਿ ਉਹਨੂੰ ਤੁਸੀਂ ਕੋਈ ਜਿਹੜਾ ਉਹ ਗੁੱਲੀ ਰਾਮ, ਛੱਲੀ ਰਾਮ ਕਹੋ ਜੀ ਉਹਨੇ ਵੈਰ ਕਮਾਇਆ।
ਹੁਣ ਜਦੋਂ ਵੈਰੀਆਂ ਕੱਢ ਵਿਖਾ ਲਿਆ, ਵੈਰੀ ਕੌਣ ਹੈ? ਵਿਚਾਰਧਾਰਾ ਹੈ। ਵਿਚਾਰਧਾਰਾ ਕੀ ਹੈ? ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹ ਬ੍ਰਾਹਮਣਵਾਦ ਜਿਹਨੂੰ ਵਿਪਰ ਕਰਕੇ ਕਿਹਾ ਜਾਂਦਾ ਹੈ। ਔਰ ਜਿਸ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਜਿਹੜਾ ਡਾਇਰੈਕਟਿਵ ਦਿੱਤਾ ਖਾਲਸੇ ਨੂੰ, ਉਹ ਇਹੀ ਸੀ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਭਾਈ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਹੈ ਜੀ, ਮੈਂ ਉਸ ਦੇ ਨਾਲ ਹਾਂ। ਮੇਰਾ ਤੇਜ, ਮੇਰੀ ਤਾਕਤ, ਮੇਰੀ ਪਾਵਰ, ਮੇਰਾ ਆ ਖਾਲਸੇ ਦੇ ਨਾਲ। ਜਿੱਦਨ ਖਾਲਸਾ ਵਿਪਰ ਬ੍ਰਾਹਮਣ ਵਿਪਰਵਾਦ ਦੇ ਰਾਹ ਦੇ ਉੱਤੇ ਤੁਰਿਆ, ਬ੍ਰਾਹਮਣਵਾਦ ਦੀ ਵਿਚਾਰਧਾਰਾ ਦਾ ਫਾਲੋਅਰ ਬਣਿਆ, ਤੇ ਮੇਰੀ ਫਿਰ ਪਿੱਠ ਹੈ, ਫਿਰ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੋਏਗਾ। ਸੋ ਇਹ ਗੱਲ ਬੜੀ ਜ਼ਰੂਰੀ ਹੈ ਸਮਝਣੀ ਕਿ ਵਿਚਾਰਧਾਰਾਵਾਂ, ਲੜਾਈ ਤਾਂ ਆਈਡੀਆਜ਼ ਦੀ ਹੁੰਦੀ ਹੈ। ਹੁਣ ਬੇਸ਼ੱਕ ਹਿਟਲਰ ਹੈ ਜਾਂ ਮਸੋਲਨੀ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਜੇ ਉਸੇ ਹੀ ਸੋਵੀਅਤ ਯੂਨੀਅਨ ਦੇ ਵਿੱਚ ਸਟਾਲਨ ਔਰ ਦੂਸਰਿਆਂ ਦਾ ਜ਼ਿਕਰ ਹੋਇਆ, ਜਾਂ ਸਾਡੇ ਖਿੱਤੇ ਦੇ ਵਿੱਚ ਜਦੋਂ ਅਸੀਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਜਾਂ ਇੰਦਰਾ ਗਾਂਧੀ, ਜਾਂ ਅੱਜ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਖੂਨੀ ਜੋੜੀ ਦਾ ਜ਼ਿਕਰ ਕਰਦੇ ਹਾਂ, ਤੇ ਫਿਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਨੂੰ ਵਰਤ ਕੇ ਆਪਣੇ ਸਿਆਸੀ ਕੈਰੀਅਰ ਨੂੰ ਅੱਗੇ ਕੀਤਾ, ਆਪਣੀ ਤਾਕਤ ਨੂੰ ਵਧਾਇਆ, ਔਰ ਆਮ ਲੋਕਾਂ ਦੇ ਵਿੱਚ ਦੁੱਖ ਔਰ ਪਰੇਸ਼ਾਨੀ ਪੈਦਾ ਕੀਤੀ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਨਾ ਸਾਡੀ ਲੜਾਈ 18ਵੀਂ ਸਦੀ 'ਚ ਇਸਲਾਮ ਦੇ ਖਿਲਾਫ ਸੀ, ਉਦੋਂ ਵੀ ਜ਼ੁਲਮ ਦੇ ਖਿਲਾਫ ਸੀ, ਔਰ ਆਪਣੇ ਆਪ ਨੂੰ ਐਸਰਟ ਕਰਕੇ ਫਿਰ ਉਸ ਧਰਤੀ ਦੇ ਉੱਤੇ ਜਿਹੜਾ ਖਾਲਸੇ ਨੇ ਰਾਜ ਸਥਾਪਿਤ ਕੀਤਾ, ਜਿਹੜਾ ਇਨਸਾਨੀਅਤ ਨੂੰ ਪਰਨਾਇਆ ਹੋਇਆ ਸੀ, ਜਿਸ ਰਾਜ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਹੀ ਨਹੀਂ, ਜੇ ਅਸੀਂ 52 ਤੋਂ ਜ਼ਿਆਦਾ ਉਹ ਦੇਖਦੇ ਹਾਂ ਯੂਰਪ, ਜਿਨ੍ਹਾਂ ਦੇ ਵਿੱਚ ਇਟਲੀ, ਬ੍ਰਿਟਨ, ਰਸ਼ੀਆ ਔਰ ਅਮਰੀਕਨ ਔਰ ਫ੍ਰੈਂਚ ਜਨਰਲ ਲਾਰਡ ਜਨਰਲ ਵੈਂਤੁਰਾ, 52 ਦੇ ਕਰੀਬ ਯੂਰਪੀਅਨਸ ਔਰ ਅਮਰੀਕਨਸ ਜਿਹੜੇ ਨੇ ਸਿੱਖ ਰਾਜ, ਜਿਹੜੇ ਈਸਾਈ ਮਤ ਨੂੰ ਮੰਨਣ ਵਾਲੇ ਸੀ। ਸੋ ਉਹਨਾਂ ਸਾਰਿਆਂ ਨੂੰ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਸਨ, ਖੁਸ਼ਹਾਲੀ ਦਾ ਉਹ ਰਾਜ। ਜੇ ਸੈਂਕੜਿਆਂ ਸਾਲਾਂ ਬਾਅਦ ਪੰਜਾਬ ਦੀ ਧਰਤੀ ਨੇ ਕੋਈ ਸੁੱਖ ਦਾ ਸਾਹ ਲਿਆ ਸੀ, 5 ਦਰਿਆਵਾਂ ਦੀ ਧਰਤੀ ਨੇ, ਇੰਡਸ ਤੋਂ ਲੈ ਕੇ ਔਰ ਕਸ਼ਮੀਰ ਦੇ ਐਂਡ ਤੱਕ, ਤੇ ਉਹੀ ਪੀਰੀਅਡ ਸੀ ਉਹ ਸਦੀਆਂ ਤੋਂ ਬਾਅਦ। ਔਰ ਇਹ ਕੋਈ ਸਾਡਾ ਖਾਣ ਬਣਾਇਆ ਹੋਇਆ ਨਹੀਂ ਸੀ ਕਿ ਜਦੋਂ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਉਹ ਧਰਤੀ ਦੇ ਲੋਕਾਂ ਦਾ ਸੀ। ਔਰ ਉਸੇ ਹੀ ਫਿਰ ਧਰਤੀ ਦੇ ਲੋਕਾਂ ਨੇ ਉਸ ਆਪਣੇ ਬਹਾਦਰ, ਉਹ ਜਿਹੜਾ ਧਰਤੀ ਦਾ ਪੁੱਤਰ ਸੀ ਰਣਜੀਤ ਸਿੰਘ, ਉਸ ਨੂੰ ਸ਼ੇਰੇ ਪੰਜਾਬ ਦਾ ਲਕਬ ਦਿੱਤਾ, ਔਰ ਸਿੱਖ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਜਿਹੜਾ ਯਾਦ ਕਰਦੇ ਨੇ। ਔਰ ਇਹ ਉਹ ਚੇਂਜ ਹੈ ਜਿਹੜੀ ਉਸ ਪੀਰੀਅਡ ਦੇ ਵਿੱਚ ਹੋਈ, ਕਿਉਂਕਿ ਇੱਕ ਪਾਸੇ ਸੱਚ, ਹੱਕ, ਇਨਸਾਫ, ਬਰਾਬਰੀ ਦੀਆਂ ਕਦਰਾਂ ਕੀਮਤਾਂ ਔਰ ਉਸ ਵਿਚਾਰਧਾਰਾ 'ਚ ਯਕੀਨ ਰੱਖਣ ਵਾਲੇ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸਾਬਤ ਕੀਤਾ ਸੀ ਕਿ ਇਸ ਵਿਚਾਰਧਾਰਾ ਵਾਲੇ ਆਉਣ ਵਾਲੀ ਕੌਮ ਕਿਵੇਂ ਆਪਣੀਆਂ ਕੁਰਬਾਨੀਆਂ ਦੇਗੀ। तो विचारधारा है पै काहू को देत न पै मानत आन कह नानक ए जगत में ज्ञानी ताहे बखान। कि ज्ञानवान स्पिरिचुअल इंसान उही है ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਫੀਅਰ ਨਨ ਸਕੇਅਰ ਨਨ, ਕਿ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ। ਔਰ ਅੱਜ ਵੀ ਜਦੋਂ ਅਸੀਂ ਆਪਣੀ ਸਟਰਗਲ ਅੱਗੇ ਜਿਹੜੀ ਹੈ ਸਾਡੇ ਤੇ ਟੋਟਲ ਵਾਰ ਵਿੱਢੀ ਹੋਈ ਹੈ ਉਸ ਨੂੰ ਜਾਰੀ ਰੱਖ ਰਹੇ ਹਾਂ ਤਾਂ ਉਦੋਂ ਵੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਹੁਣ ਜਿਸ ਬ੍ਰਾਹਮਣਵਾਦ ਨੂੰ ਸਿੱਖਾਂ ਨੇ 5 ਸਦੀਆਂ ਪਹਿਲਾਂ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਵਿਪਰ ਦਾ ਆਪਣੇ ਕੁਲ ਪ੍ਰੋਤ ਜਿਹੜੇ ਉਹਨਾਂ ਦੇ ਪਿਤਾ ਨੇ ਸੱਦਿਆ ਹੋਇਆ ਸੀ ਹਰਦਿਆਲ, ਉਸ ਦਾ ਪੰਡਤ ਹਰਦਿਆਲ ਉਸ ਦਾ ਹੱਥ ਫੜ ਲਿਆ ਸੀ ਕਿ ਬਈ ਮੈਂ ਇਹ ਜਨੇਊ ਨਹੀਂ ਪਾਉਣਾ ਹੈ ਮੇਰਾ ਇਸ ਦੇ ਉੱਤੇ, ਕਿਉਂਕਿ ਇਹ ਡਿਸਕ੍ਰਿਮੀਨੇਟਰੀ ਹੈ, ਇਹ ਜਨੇਊ ਔਰਤਾਂ ਦੇ ਨਹੀਂ ਪਾਇਆ ਜਾਂਦਾ, ਸ਼ੂਦਰ ਨੂੰ ਦਾ ਹੱਕ ਨਹੀਂ ਹੈ। ਤੇ ਤੂੰ ਜਿਹੜਾ ਜਨੇਊ ਪਾਉਣ ਵਾਲਾ ਜਿਸ ਪੁਜਾਰੀ ਕਲਾਸ ਨੂੰ ਰਿਪਰੈਜ਼ੈਂਟ ਕਰਦਾ ਉਹ ਤਾਂ ਨਾ ਉਸ ਦੇ ਵਿੱਚ ਦਇਆ ਹੈ ਨਾ ਸੰਤੋਖ ਹੈ ਨਾ ਜੱਤ ਹੈ ਨਾ ਸੱਤ ਹੈ। ਔਰ ਉਹਨਾਂ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਪੜ੍ਹਦੇ ਹਾਂ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ। ਇਹ ਪੰਡਤ ਜੇ ਤੇਰੇ ਕੋਲ ਉਹ ਜਨੇਊ ਹੈ ਜਿਹਦੇ 'ਚ ਤੁਸੀਂ ਦਇਆ ਸੰਤੋਖ ਜੱਤ ਸੱਤ ਦੇ ਧਾਰਨੀ ਹੋ ਫਿਰ ਮੈਂ ਇਸ ਨੂੰ ਪਾਵਾਂਗਾ। ਸੋ ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਹਾਲਾਂ ਇਹਨਾਂ ਨੇ
ਕਿਵੇਂ ਜਿਹੜਾ ਉਹ ਮੁਗਲਿਆ ਦਰਬਾਰ ਤੱਕ ਸ਼ਿਕਾਇਤਾਂ, ਉਹ ਫਿਰ ਚੰਦੂ ਗੰਗੂ ਸੁੱਚਾਨੰਦ ਲੱਖੂ ਜੱਸੂ ਦੀ ਕਹਾਣੀ, 22 ਤਾਰ ਦੇ ਪਹਾੜੀ ਰਾਜਿਆਂ ਦੀ ਕਹਾਣੀ। ਪਰ ਮੈਂ ਅੱਜ ਜਦੋਂ ਇਸ ਸਟੇਟਮੈਂਟ ਨੂੰ ਦੇਖਿਆ ਕਿ ਜੇ ਸੋਸ਼ਲਿਸਟ ਪਾਰਟੀ ਦੇ ਪ੍ਰਮੁੱਖ ਆਗੂ ਨੇ ਸਵਾਮੀ ਪ੍ਰਸਾਦ ਮੌਰੀਆ, ਔਰ ਦੇਖੋ ਅਸੀਂ ਤਾਂ 5.5 ਸਦੀਆਂ ਤੋਂ ਇਹਨਾਂ ਦੇ ਨਾਲ ਵਾਹ ਇਹਨਾਂ ਦੀ ਦੁਸ਼ਮਣੀ ਸਹੇੜ ਰਹੇ ਹਾਂ, ਲੇਕਿਨ ਇਮੈਜਿਨ ਕਰੋ ਕਿ ਸਭ ਤੋਂ ਵਰਸਟ ਵਿਕਟਮ ਔਰ ਸਭ ਤੋਂ ਜਿਸ ਦੇ ਨਾਲ ਐਨੀਮਲਸ ਤੋਂ ਵੀ ਬਦਤਰ ਜਿਹੜਾ ਉਹ ਸਲੂਕ ਕੀਤਾ ਗਿਆ, ਉਹ ਕੌਣ ਨੇ? ਜਿਨ੍ਹਾਂ ਨੂੰ ਸ਼ੂਦਰ ਬਣਾਇਆ ਗਿਆ। ਔਰ ਅਲਾਮਾ ਇਕਬਾਲ ਜਦੋਂ ਆਪਣੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ ਦੇ ਵਿੱਚ ਉਹਨਾਂ ਨੇ ਦਰਜ ਕੀਤੀ, ਉਸ 'ਚ ਜਦੋਂ ਇਹ ਕਹਿੰਦੇ ਨੇ ਕਿ ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है। कि शूदर ਦੇ ਲਈ ਇਹ ਧਰਤੀ ਗਮ ਖਾਨਾ ਹੈ, ਉਹਦੇ ਕੋਲ ਗਮ ਤੋਂ ਬਿਨਾ ਉਸ ਨੂੰ ਹੋਰ ਕੁਝ ਨਹੀਂ ਦਿੱਤਾ ਗਿਆ, ਕਿਉਂਕਿ ਜਿਹੜੇ ਇਸ ਬਸਤੀ ਦੇ ਮਾਲਕ ਨੇ ਉਹਨਾਂ ਦੇ ਅੰਦਰ ਤਾਂ ਦਰਦ ਇਨਸਾਨੀ ਹੈ ਹੀ ਨਹੀਂ। ਇਹ ਬੇਗਾਨੇ ਨੇ। ਦਰਦ ਇਨਸਾਨੀ ਨਾਲ ਇੱਕ ਬੇਗਾਨਗੀ ਦਾ ਈਡੀਅਮ ਹੈ, ਇਹਨਾਂ ਦੇ ਅੰਦਰ ਕੋਈ ਦਰਦ ਇਨਸਾਨੀ ਨਹੀਂ ਹੈ। ਔਰ ਇਹ ਜਦੋਂ ਅਸੀਂ ਸਿੱਖ ਰੈਵੋਲੂਸ਼ਨ ਨੇ ਇੱਕ ਉਹ ਮੌਕਾ ਦਿੱਤਾ, ਔਰ ਇਹੀ ਕਾਰਨ ਹੈ ਮੈਂ ਬਹੁਤ ਵਾਰ ਜਦੋਂ ਇਹ ਸਟੇਟਮੈਂਟ ਦੁਹਰਾਉਂਦਾ ਹੈ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਮੇਰੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੁੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ, ਬੁਲੰਦ ਆਵਾਜ਼ ਦੇ ਵਿੱਚ ਫਰਮਾਇਆ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿ ਮੈਂ ਨੀਵਿਆਂ ਤੋਂ ਨੀਵੇਂ ਨਤਾਣੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਬ੍ਰਾਹਮਣ ਦੀ ਡਿਕਰੀ ਨੇ, ਮੈਂ ਉਹਨਾਂ ਦੇ ਨਾਲ ਖੜਾ, ਕਿਉਂਕਿ ਉੱਥੇ ਹੀ ਅਕਾਲ ਪੁਰਖ ਦੀ ਬਖਸ਼ਿਸ਼। ਔਰ ਇਹੀ ਜਦੋਂ ਅਸੀਂ ਸਿੱਖੀ ਦਾ ਬੇਸ ਹੀ ਧੁਰਾ ਹੀ ਜਿਹੜਾ ਉਹ ਜਿਹੜੇ ਰਿਪਰੈਸਡ, ਸੁਪਰੈਸਡ, ਓਪਰੈਸਡ ਨੇ ਉਹਨਾਂ ਨੂੰ ਐਮਪਾਵਰ ਕਰਨਾ ਹੈ, ਇਹੀ ਉਹ ਰੈਵੋਲੂਸ਼ਨ ਹੈ ਜਿਹਨੂੰ ਕਦੇ ਭਗਤ ਰਵਿਦਾਸ ਜੀ ਨੇ ਜਿਹੜਾ ਉਹ ਆਪਣੀ ਬਾਣੀ ਦੇ ਵਿੱਚ ਫਰਮਾਇਆ ਸੀ ਕਿ ਭਾਈ ਐਸੀ ਲਾਲ ਤੁਝ ਬਿਨ ਕੌਣ ਕਰੇ, ਬੇਨਮਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੇ। ਕਿ ਭਾਈ ਗਰੀਬ ਨਵਾਜ਼ ਗੁਸਈਆਂ, ਉਹ ਜਿਹੜਾ ਮੱਥੇ ਤੇ ਛਤਰ ਧਰਦਾ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਇਹ ਨੀਚੋਂ ਊਚ ਕਰਨਾ ਬਰਾਬਰ ਤੇ ਲਿਆ ਕੇ ਆਪਣੇ ਨਾਲ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਠਾਇਆ। ਔਰ ਇਹ ਜਿਹੜੀ ਚੇਤਨਾ ਹੌਲੀ 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 ਬ੍ਰਿਟਿਸ਼ ਪੀਰੀਅਡ ਦੇ ਆਉਣ ਤੋਂ ਬਾਅਦ, ਜਿਵੇਂ ਅਸੀਂ ਡਾਕਟਰ BR ਅੰਬੇਦਕਰ ਜਿਹੜੇ ਬਹੁਤ ਵੱਡੇ ਰੋਸ਼ਨ ਦਿਮਾਗ ਇੰਟੈਲੈਕਚੁਅਲ ਹੋਏ ਨੇ, ਉਹਨਾਂ ਨੇ ਇਸ ਫੀਲਡ ਦੇ ਵਿੱਚ ਬਹੁਤ ਕੰਮ ਕੀਤਾ। ਆਪਣੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ 'ਚ ਅਹਿਸਾਸੇ ਕਮਤਰੀ ਸੀ, ਇਨਫੀਰੀਅਰਿਟੀ ਕੰਪਲੈਕਸ, ਕਿਉਂਕਿ ਐਜੂਕੇਸ਼ਨ ਬ੍ਰਾਹਮਣ ਨੇ ਆਪਣੇ ਕੋਲ ਰੱਖੀ ਹੋਈ ਸੀ, ਉਸ ਸਭ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਭਾਰਤ 47 ਦੀ ਵੰਡ ਤੋਂ ਬਾਅਦ ਕਨਸਟੀਟਿਊਸ਼ਨ ਬਣਦਾ ਹੈ, ਤੇ ਡਾਕਟਰ BR ਅੰਬੇਦਕਰ ਜਿਹੜੀ ਡਰਾਫਟਿੰਗ ਕਮੇਟੀ ਹੈ ਕਨਸਟੀਟਿਊਸ਼ਨ ਦੀ, ਉਹਦੇ ਚੇਅਰਪਰਸਨ ਹੁੰਦੇ ਨੇ। ਔਰ ਇੱਕ ਵੱਖਰੀ ਕਹਾਣੀ ਹੈ ਕਿ ਗਾਂਧੀ ਨੇ ਕਿਵੇਂ ਡੋਜ਼ ਕੀਤਾ, ਪੂਨਾ ਪੈਕਟ ਹੋਇਆ, ਉਸ ਦੇ ਥੱਲੇ ਬੇਸ਼ੱਕ ਰਿਜ਼ਰਵੇਸ਼ਨ ਕਨਸਟੀਟਿਊਸ਼ਨ ਦੇ ਵਿੱਚ ਬਾਅਦ 'ਚ ਨਿਕਲਦੀ ਹੈ, ਪਰ ਅੱਜ ਵੀ ਕਿਸ ਲੈਵਲ ਦੇ ਉੱਤੇ ਕੋਈ ਐਸਾ ਦਿਨ ਨਹੀਂ ਹੈ ਜਿੱਥੇ ਦਲਿਤਾਂ ਦੀ ਬਸਤੀ ਦੇ ਉੱਤੇ ਹਮਲੇ ਨਹੀਂ ਹੁੰਦੇ, ਦਲਿਤ ਬੱਚੀਆਂ ਨਹੀਂ ਮਾਰੀਆਂ ਜਾਂਦੀਆਂ, ਜਾਂ ਉਹਨਾਂ ਦੇ ਨਾਲ ਜ਼ਬਰ ਜਨਾਹ ਨਹੀਂ ਹੁੰਦਾ। ਬੇਸ਼ੱਕ ਉਹਨਾਂ ਦੇ MLA MP ਰਿਜ਼ਰਵੇਸ਼ਨ ਦੇ ਥੱਲੇ ਆਏ ਹੋਏ ਨੇ, ਬਟ ਉਹ ਵੀ ਅਲਟੀਮੇਟਲੀ ਉਹਨਾਂ 'ਚੋਂ ਬਹੁਤ ਸਾਰੇ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਉਹਨੂੰ ਦੇਖ ਕੇ ਵੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ, ਕਿਉਂਕਿ ਇਹ ਵੀ ਇੱਕ ਐਲੀਟ ਕਲਾਸ, ਜਿਵੇਂ ਅਸੀਂ ਸਿੱਖਾਂ ਦੀ ਗੱਲ ਵੀ ਕਰੀਏ, ਇਹ ਹੁਣ ਬਾਦਲ ਜਾਂ ਸੁਖਬੀਰ ਬਾਦਲ ਜਾਂ ਅਮਰਿੰਦਰ ਜਾਂ ਇਹ ਜਿਹੜੀ ਦੂਜੀ ਸਾਰੀ ਕਲਾਸ ਬੈਠੀ ਹੋਈ ਹੈ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਸਿੱਖਾਂ ਨਾਲ ਕੀ ਹੋ ਰਿਹਾ। ਅੰਮ੍ਰਿਤਪਾਲ ਸਿੰਘ ਨੂੰ ਹੀ ਨਜ਼ਰ ਆਉਂਦਾ ਸੀ, ਜਾਂ ਸਿਮਰਨਜੀਤ ਸਿੰਘ ਮਾਨ ਨੂੰ ਹੀ ਨਜ਼ਰ ਆਉਂਦਾ, ਜਾਂ ਬਾਹਰ ਬੈਠੇ ਸਾਡੇ ਵਰਗੇ ਕਮਲਿਆਂ ਨੂੰ ਹੀ ਨਜ਼ਰ ਆਉਂਦਾ, ਇਹਨਾਂ ਨੂੰ ਵੀ ਹੈ। ਲੇਕਿਨ ਇਹ ਉਸ ਐਲੀਟ ਦਾ ਹਿੱਸਾ ਬਣ ਚੁੱਕੇ ਨੇ। ਇਸੇ ਤਰ੍ਹਾਂ ਦਲਿਤ ਵਰਗ ਵੀ ਜਿਨ੍ਹਾਂ ਦੇ ਕੋਲ ਪਾਵਰ ਵੀ ਹੈ, ਔਰ ਉਹਦੇ ਸਭ ਤੋਂ ਵੱਡੀ ਉਦਾਹਰਣ ਮਾਇਆਵਤੀ ਹੈ। ਹੁਣ ਜਦੋਂ ਅਸੀਂ ਕਾਂਸ਼ੀ ਰਾਮ ਦੀ ਗੱਲ ਕਰਦੇ ਹਾਂ, ਜਿਹਦਾ ਸੰਬੰਧ ਜਿਹੜਾ ਉਸ ਮੂਵਮੈਂਟ ਨੂੰ ਜਿਹੜੀ ਉਹਨਾਂ ਨੇ ਕਦੇ DS4
पार्टी बनाई, फिर बहुजन समाज पार्टी, और वो बड़े मान नाल हमेशा उन्होंने ये कहना हर थां ते कि भाई असी माइनॉरिटी नहीं हाँ, माइनॉरिटी ये ने ब्राह्मण, ये 3-4% जड़े ने, असी तो जड़े 90% तो ज़्यादा बहुजन है। बहुजन का मतलब ही बहुजन पार्टी का ही बेस ये सी कि भी असी सारे जड़े ब्राह्मण दे इस जबर का शिकार हैं, असी इकट्ठे होके इसका जड़ा वो पासा पलट सकते हैं। और उन्होंने क्रांति अपने लैवल के उत्ते यूपी वर्गी स्टेट, क्योंकि जदों असी काऊ बैल्ट की जिक्र करते हैं, गां नूं पवित्र बना के और फिर गां नूं इस्तेमाल करके दूसरिਆਂ ਦੇ उत्ते जिस किस्म का जुल्म है, इसलिए ये सारी बैल्ट के उत्ते इन्हां दा छापा सी, यूपी, बिहार, मध्य प्रदेश, राजस्थान। लेकिन उस बैल्ट दे विच उस गंगा जमुना की तहजीब वाले यूपी सूबे दे विच मायावती का आलमोस्ट 4-5 बार चीफ मिनिस्टर बनना जिहड़ी उसकी घड़ी हुई सी कांशी राम दी। लेकिन जिवें मैं कहा भी एक स्टेज ते आके सिर्फ एक ईमानदार शख्स ही जाबर दियां अखां च अखां पा के उसनूं वंगार सकदा है, नहीं तो वो साडे माता जी का खान वरतदे सी, मूँह खांदा है अखां शर्मांदियां। जदों तुसीं करप्ट हो जांदे हो जां किसी दी कोई जिहड़ी है वो एहसान दे थल्ले दबे हुंदे हो, फिर तुसीं जिहड़ियां ने वो अखां च अखां पा के वंगार नहीं सकदे। सो जिवें मायावती ने वो सारा रेवोल्यूशन जिहड़ा जिन्हों पंजाब दे विच भी हमायत हासिल सी, क्योंकि पंजाब भारत का एक ऐसा सूबा है, जे असी सूबਿਆਂ ਦੇ ਵਿੱਚ दलित पॉपूलेशन की गल करिए, पंजाब ਦੇ ਵਿੱਚ ਆਲਮੋਸਟ 34% ਜਿਹੜੀ दलित पॉपूलेशन है, ਜਿਹੜੀ किसी भी सूबे तो सब तो ज़्यादा है। और जदों कांशी राम इक्को बार MP बने अकालियों की मदद नाल, क्यों ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ तो पार्लीमेंटरी सीट उन्होंने जित्ती सी। लेकिन अनफॉर्चुनेटली अगेन ब्राह्मण का एक तरीका ये भी है, ਜਿਹੜਾ ਜਦੋਂ ਅਸੀਂ साम दाम दंड भेद चाणक्य के हथियारों की गल करते हैं तो यही नहीं भी समुची साड़ी सिख कौम के उत्ते थोपे गए ने, ये इंडिविजुअल्स के लिए भी कि कित्थे तुसीं जिहड़ा है वो उसदे पैरी पै जाना है, कित्थे तुसीं मुल देना है, दाम रखो भाई किन्ने की चाहिए, किन्ने लख च तू मंगदा है, किन्ने करोड़ मंगदा है। हुण तां करोड़ां दी गल है, लख तां लफ्ज़ ही छोटा है, नहीं है तो फिर तैयार रह, सिरां दा मुल जां NSA लगेगा जां जेल होएगी जां वो सिखां दी कहानी बयान दी है दंड, तो फिर भेत विच वड़ के जिन्हों आप इन्हां ने वो विभीषण नूं खरीद के जिवें रावण दा एंड कीता सी, घर का भेती लंका ढाए, फिर तुसीं उस नूं अंदरों कर दिओ। सो उस दे थल्ले जिहड़ा है वो दाम दे थल्ले और करप्शन दे थल्ले वो रेवोल्यूशन ही अज मायावती तुहानूं किते बोलदी नहीं सुणदी। लेकिन फिर भी यूपी दे विच मैं समझदा भी कुछ जिहड़ियां वोकल वॉइसिस जिन्हां ने, जिवें अंबेडकर ने कहा सी मैं जम्मिया हिंदू है, उत्ते मेरा वस नहीं सी, पर मैं मरना नहीं है हिंदू। और उन्हें जिहड़ा 1955-56 के नेड़े अपनी डेथ तो पहला बुद्ध धर्म एडॉप्ट कर लिया। सो अज भी जिहड़े ब्राह्मण धर्म ब्राह्मणवाद के काफ़ी वोकल क्रिटिक ने वो बुद्धिस्ट ने। और इसे तरह का ही है स्वामी प्रसाद मौर्य जिहड़ा इस वेले सोशलिस्ट पार्टी जिन्हों मुलायम सिंह यादव ने फाउंड किया, अजकल अभिलेख यादव उसनूं हैड करता है, उसका प्रोमीनेंट लीडर है। और इसे ने कुछ समय पहला भी ये कह के सारे ब्राह्मणवादियों नूं एक बारी हिलाया सी भी जिहड़ी रामचरित मानस तुलसी रामायण तुसीं रोज़ पढ़ते हो, उहदे च तां शूदरां लई आ लिखिया होया, आ चौपाइयां ने जिहदी तुसीं अज भी शूदरां नूं गाहलां कढदे हो, उहदे पिछे पै गए सी। पर मैं समझदा भी अजे भी पता नहीं कदों इनू इन्होंने सोशलिस्ट वाले ने भी चलदा कर देना, क्योंकि अज जदों इस किस्म की हिंदुत्ववादी लहर ने 4 चफेरे जिथे कि कोई हिम्मत नहीं करता। मैनू इसलिए जे असी इसनूं लीड सैगमेंट डिस्कस कर रहे हैं तो मैं कहा कि भी ईवन अज जिहड़े सब तो वड्डे विक्टम ने टोटल वॉर दे अजोखे कॉन्टैक्स दे विच दलित वर्ग तां 4000 साल तो ऋगवेद दे विच जात पाती सिस्टम का जिक्र सी, वर्ण आश्रम वो सारे दा, ते साडा एक तबका जिहड़ा है वो ये लफज मूँह ही नहीं कढ़ सकदा है जिहड़े इसने स्वामी प्रसाद मौर्य ने कहा। और PTI जिहड़ी प्रेस ट्रस्ट ऑफ इंडिया भारत की मेन न्यूज़ एजेंसी उन्हें हैडलाइन लाई है, हिंदुइज्म जस्ट फॉलेसी, ब्राह्मणिज्म कॉज ऑफ ऑल डिस्पैरिटीज इन सोसाइटी। फॉलेसी हुंदा है धोखा, तुसी डिक्शनरी मीनिंग जाओगे देखोगे कि हिंदू धर्म तो एवें एक
ਧੋਖੇ ਵਾਲਾ ਕਵਚ ਬਣਾਇਆ ਹੈ। ਅਸਲ ਦੇ ਵਿੱਚ ਇਹ ਬ੍ਰਾਹਮਣਵਾਦ ਹੈ ਔਰ ਬ੍ਰਾਹਮਣਵਾਦ ਹੀ, ਔਰ ਇਹ ਗੱਲ ਮੈਂ ਕਾਸ਼ੀ ਰਾਮ ਦੇ ਕੰਟੈਕਸਟ ਮੈਨੂੰ ਇਹ ਯਾਦ ਆਇਆ ਕਿ ਉਹਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਆਪਣੀ ਪਹਿਲੀ ਪੰਜਾਬ 'ਚ ਆ ਕੇ, ਤੇ ਉਹਨੇ ਓਪਨਿੰਗ ਜੁਮਲਾ ਸੀ ਉਹਦਾ ਜਿਹੜਾ ਅਗਲੇ ਦਿਨ ਸਾਰੇ ਮੀਡੀਆ ਦੇ ਵਿੱਚ ਸੀ, ਫਰੰਟ ਹੈਡਲਾਈਨ ਦੇ ਨਾਲ, ਉਨਵਾਨ ਦੇ ਨਾਲ, ਬ੍ਰਾਹਮਣਵਾਦ ਹੀ ਸਭ ਪੁਆੜਿਆਂ ਦੀ ਜੜ। ਇਹ ਹੈ ਜੇ ਵਨ ਲਾਈਨਰ ਕਹਿਣਾ ਹੋਏ ਕਿ ਵੀ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਜਵਾਲ ਕਿਵੇਂ ਆਇਆ, ਪਤਨ ਕਿਵੇਂ ਹੋਇਆ, ਗਿਰਾਵਟ ਕਿਵੇਂ ਹੋਈ, ਔਰ ਉਸ ਸੁਸਾਇਟੀ 'ਚ ਭੇਦਭਾਵ, ਉਸ ਦੀ ਤਰੱਕੀ ਕਿਵੇਂ ਰੁਕੀ, ਉਹਨੂੰ ਬੈਕਗੇਅਰ ਕਿਵੇਂ ਲੱਗਾ, ਤੇ ਫਿਰ ਸਾਹਮਣੇ ਆਏਗਾ ਬ੍ਰਾਹਮਣਵਾਦ ਹੀ ਸਭ ਪੁਆੜਿਆਂ ਦੀ ਜੜ। ਔਰ ਇਹ ਗੱਲ ਅਕਸਰ ਜਦੋਂ ਕਿਸੇ ਜਿਹੜੇ ਅਮਰੀਕੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੋ ਕੇ ਇੰਡੀਆ ਨੂੰ ਵੀ ਡੈਮੋਕ੍ਰੇਸੀ ਜਾਂ ਲੈਂਡ ਆਫ ਯੋਗਾ, ਸਪਿਰਿਚੁਅਲਿਟੀ ਇਹ ਉਹ ਕਹਿੰਦੇ ਨੇ, ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਤੁਹਾਡੀ ਡੈਮੋਕ੍ਰੇਸੀ ਦਾ ਬੇਸਿਕ ਤੁਹਾਡੀ ਡੈਕਲੇਰੇਸ਼ਨ 'ਚ ਹੈ all men are created equal। ਇਹ ਆਧਾਰ ਹੈ ਅਮਰੀਕਨ ਜਮਹੂਰੀਅਤ ਦਾ। ਇਸ ਲਈ ਇੱਕ ਸਿਸਟਮ ਇਨ ਪਲੇਸ ਹੈ, ਇਨ ਸਪਾਈਟ ਆਫ ਵੀਕਨੈਸਿਸ ਔਰ ਟਾਈਮ ਟੂ ਟਾਈਮ ਚੈਲੰਜਸ ਆਏ। ਮੈਂ ਕਿਹਾ ਜੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦਾ ਤਾਂ ਜਿਹੜਾ ਅਨਰਿਟਨ ਸੰਵਿਧਾਨ ਬਟ ਰੀਅਲ ਜਿਹੜਾ ਹਿੰਦੂ ਕੋਡ ਜਿਹੜਾ ਇੰਪਲੀਮੈਂਟ ਹੈ ਸੋਸਾਇਟੀ 'ਚ ਕਿ all men are born unequal। ਜ਼ਾਤ ਪਾਤ ਇਹੀ ਹੈ, ਤੁਸੀਂ ਜਨਮ 'ਚ ਜਾਂ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਇਸ ਜਨਮ 'ਚ ਕੀ ਤੁਸੀਂ ਅਗਲੇ ਜਨਮ 'ਚ ਵੀ ਜਿਹੜਾ ਹੈ ਉਹ ਆਪਣਾ ਇਹ ਨਹੀਂ, ਇਹਨਾਂ ਦਾ ਹੀ ਅਗਲਾ ਜਨਮ ਜੋ ਇਹਨਾਂ ਨੇ ਬਣਾਇਆ ਹੋਇਆ ਢਕਵੰਜ ਤੁਸੀਂ ਬਦਲ ਹੀ ਨਹੀਂ ਸਕਦੇ। ਔਰ ਇਹਦੇ 'ਚ ਉਹਨੇ ਬੜੇ ਆਰਗੂਮੈਂਟ ਦੇ ਨਾਲ ਗੱਲ ਕੀਤੀ। ਉਹਨੇ ਕਿਹਾ ਕਿ देयर इज नो रिलीजन कॉल्ड हिंदुइज्म, कोई ये मजहब ही नहीं है। हिंदू रिलीजन इज जस्ट ए फॉलेसी, ब्रैकेट च है धोखा कि ये फॉलेसी है। इन रियल मीनिंग द ब्राह्मण रिलीजन हैज बीन टर्म्ड द हिंदू रिलीजन and there is a conspiracy to trap Dalits, tribals and backward people of this country। ਉਹਨੇ ਕਿਹਾ ਜੀ ਇਹ ਇੱਕ ਧੋਖੇ ਦਾ ਨਾਂ ਸ਼ਾਇਦ ਤਾਂ ਕਿ ਦਲਿਤਾਂ ਨੂੰ, ਟਰਾਈਬਲ ਨੂੰ ਔਰ ਜਿਹੜੇ ਬੈਕਵਰਡ ਕਲਾਸਿਸ ਨੇ ਉਹਨੂੰ ਇਹਦੇ 'ਚ ਸਾਕਨ ਕੀਤਾ ਜਾਏ। ਇਫ ਦੇਅਰ ਵਾਜ਼ ਏ ਹਿੰਦੂ ਰਿਲੀਜਨ, ਟਰਾਈਬਲਸ, ਦਲਿਤਸ ਐਂਡ ਦ ਬੈਕਵਰਡਸ ਵੁੱਡ ਹੈਵ ਬੀਨ ਬੀ ਗਿਵਨ ਰਿਸਪੈਕਟ, ਬਟ ਵਾਟ ਐਨ ਆਇਰਨੀ। ਉਹਨੇ ਕਿਹਾ ਜੇ ਕੋਈ ਇਸ ਦਾ ਹੋਰ ਇਹ ਧਰਮ ਹੁੰਦਾ ਫਿਰ ਉਹਨਾਂ ਨੂੰ ਰਿਸਪੈਕਟ ਹੁੰਦਾ। ਬ੍ਰਾਹਮਣਵਾਦ ਨੇ ਤਾਂ ਉਹਨਾਂ ਨੂੰ ਸ਼ੂਦਰ ਬਣਾਇਆ ਹੋਇਆ ਔਰ ਇਹ ਜਿਹੜਾ ਇਹ ਸਾਰੇ ਦੇ ਥੱਲੇ ਕਈਆਂ ਨੇ ਚੀਕਾਂ ਮਾਰੀਆਂ ਇਹਦੇ ਤੇ, ਕਈਆਂ ਨੇ ਕੁਛ ਕੀਤਾ, ਪਰ ਮੈਂ ਸਮਝਦਾ ਵੀ ਉਹਨੇ ਪਤੇ ਦੀ ਗੱਲ ਕੀਤੀ ਹੈ। ਇਕੱਲਾ ਗੱਲ ਇਹ ਨਹੀਂ ਹੈ ਕਿ ਵੀ ਅੱਜ ਬ੍ਰਾਹਮਣਵਾਦ ਦਾ ਸ਼ਿਕਾਰ 1 ਬਿਲੀਅਨ ਔਰ 400 ਮਿਲੀਅਨ ਲੋਕ ਜਿਨ੍ਹਾਂ 'ਚ ਬਹੁਜਨ ਜਿਹੜੀ ਬਹੁ ਗਿਣਤੀ ਹੈ ਉਹ ਸ਼ਿਕਾਰ ਹੋ ਰਹੀ ਹੈ। ਆ ਤੁਸੀਂ ਚੰਦਰਯਾਨ 3 ਦਾ ਦੇਖੋ ਵੀ ਕਿਵੇਂ ਜਿਹੜੇ ਸਾਇੰਟਿਸਟ ਉਹਨਾਂ ਦਾ, ਸੋਮਨਾਥ ਈਸਰੋ ਦਾ ਚੇਅਰਪਰਸਨ, ਉਹ ਕਹਿ ਰਿਹਾ ਜੀ ਇਹ ਤਾਂ ਵੈਸਟਰਨ ਪੈਕੇਜ ਹੋ ਕੇ ਰਿਸਰਚ ਆਉਂਦੀ ਹੈ, ਇਹ ਤਾਂ ਸਾਡਾ ਹਿੰਦੂ ਗੌਰਵ ਜਿਹੜਾ ਇਹ ਤਾਂ ਵੇਦਾਂ ਦੇ ਵਿੱਚ ਹੀ ਸੀ, ਸਭ ਲਿਖਿਆ ਹੋਇਆ। ਉਹਨਾਂ ਦੇ ਕਹਿ ਰਹੇ ਨੇ ਜੀ ਇਹ ਤਾਂ ਇਹਨਾਂ ਨੇ ਸੌਰ ਮੰਡਲ 9 ਗ੍ਰਹਿ ਲੱਭ ਕੇ ਸੋਲਰ ਸਿਸਟਮ ਹੋਣ ਲੱਭਿਆ। ਸਾਡੇ ਹਿੰਦੂ ਘਰਾਂ 'ਚ ਤਾਂ ਪਿਕਚਰਾਂ ਬਣੀਆਂ ਹੋਈਆਂ ਨੇ 9 ਗ੍ਰਹਿਆਂ ਦੀਆਂ, ਅਸੀਂ ਤਾਂ ਗ੍ਰਹਿ ਦੀ ਪੂਜਾ ਜਿਹੜੀ ਕਰਦੇ ਹਾਂ। ਅਸਲ 'ਚ ਸਾਡੀ ਐਸਟਰੋਨੋਮੀ ਔਰ ਐਸਟਰੋਲੋਜੀ ਜਿਹੜੀ ਹੈ, ਐਸਟਰੋਲੋਜੀ ਨਾਲੋਂ ਸਾਡੀ ਐਸਟਰੋਨੋਮੀ ਬੜੀ ਪਾਵਰਫੁਲ ਹੈ। ਇਕੱਲਾ ਇਹੀ ਨਹੀਂ, ਹੁਣ ਜਿੱਥੇ ਜਾ ਕੇ ਉਹ ਇਹਨਾਂ ਦਾ ਰੇੜਾ ਰੁਕਿਆ ਚੰਦਰਮਾ ਤੇ, ਉਹਦਾ ਨਾਂ ਜਿਹੜਾ ਸ਼ਿਵ ਸ਼ਕਤੀ ਸਥਲ ਰੱਖਤਾ। ਹੁਣ ਉੱਥੇ ਵੀ ਸੰਧੂਰ ਸੁੱਟ ਕੇ ਮੰਦਿਰ ਬਣਾਉਣਗੇ ਵੀ ਉਹਦਾ ਜਿਹੜਾ ਟੈਕਸ ਪੇਅਰ ਮਨੀ ਦੇ ਨਾਲ 800-900 ਕਰੋੜ ਦੇ ਬਜਟ ਚੋਂ ਜਿਹੜਾ ਹੋਇਆ ਉਹ ਤੁਸੀਂ ਇੱਕ ਧਰਮ, ਉਹ ਸ਼ਿਵ ਦਾ ਧਰਮ ਹੈ, ਬਾਕੀ ਲੋਕ ਨਹੀਂ ਹੈ। ਸੈਕੂਲਰ ਤੁਹਾਡੀ ਸਟੇਟ ਦਾ ਕਾਨਸੈਪਟ ਕਿੱਥੇ ਹੈ? ਔਰ ਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੀ ਫਿਰ ਯਕੀਨੀ ਬਣਾਇਆ ਕਿ ਜੀ ਸਾਰੇ ਸਾਇੰਸਦਾਨ ਮੰਦਿਰਾਂ 'ਚ ਗਏ ਔਰ ਪੂਜਾ ਕੀਤੀ, ਭੇਜਣ ਤੋਂ ਪਹਿਲਾਂ ਪੂਜਾ ਕੀਤੀ। ਹੁਣ ਜਦੋਂ ਇਹਨੂੰ ਲੈ ਕੇ ਕ੍ਰਿਟਿਸਿਜ਼ਮ ਹੋ ਰਿਹਾ ਔਰ ਫਿਰ ਉਹਨਾਂ ਦਾ ਜਿਹੜਾ ਹੁਣ ਦਾ ਤਾਂ ਸੋਮਨਾਥ ਨਾਇਰ ਹੈ ਹੀ, ਇਸ ਤੋਂ ਪਹਿਲਾਂ ਇਸਰੋ ਦਾ ਚੇਅਰਮੈਨ ਮਧਾਵਨ ਨਾਇਰ ਸੀ, ਉਹ ਕਹਿੰਦਾ ਜੀ ਬਿਲਕੁਲ ਠੀਕ ਹੈ। ਇਹ ਦੇਖੋ ਆਇਨਸਟਾਈਨ ਵੀ ਤਾਂ ਮੰਨਦਾ ਸੀ ਕਿ ਕੋਈ ਸੁਪਰਟੈਂਡਿੰਗ ਪ੍ਰੋਵੀਡੈਂਸ ਹੈ। ਗੱਲ ਰੱਬ ਦੇ ਹੋਣ ਜਾਂ ਨਾ ਹੋਣ ਦੀ ਨਹੀਂ ਹੈ, ਗੱਲ ਤਾਂ ਇਹ ਹੈ ਵੀ ਤੁਸੀਂ ਇਸ ਚੰਦਰਯਾਨ ਮਿਸ਼ਨ ਨੂੰ ਜਿਹੜਾ ਟੈਕਸ ਪੇਅਰ ਮਨੀ ਦੇ ਨਾਲ ਬਣਦਾ ਹੈ ਉਹਨੂੰ ਤੁਸੀਂ ਹਿੰਦੂ ਮੰਦਿਰ ਬਣਾ ਦਿੱਤਾ, ਜਿਵੇਂ ਉੱਥੇ ਜਾ ਕੇ ਸ਼ਿਵ ਸ਼ਕਤੀ ਦੇ ਨਾਂ ਥੱਲੇ ਤੁਸੀਂ ਉਸ ਨੂੰ ਕਰਤਾ ਔਰ ਉਹਨੂੰ ਉਹ ਜਸਟੀਫਾਈ ਕਰ ਰਹੇ ਨੇ ਕਿ ਜੀ ਇਹ ਪ੍ਰੇਅਰ ਕਰਨਾ ਤਾਂ ਹਰ ਇੱਕ ਦਾ ਹੱਕ ਹੈ। ਜੇ ਪ੍ਰੇਅਰ ਕਿਸੇ ਨੇ ਪ੍ਰੇਅਰ ਤੁਸੀਂ ਮੰਦਿਰਾਂ 'ਚ ਕਰੋ, ਚਰਚ 'ਚ ਕਰੋ, ਗੁਰਦੁਆਰੇ 'ਚ ਕਰੋ, ਕੋਈ ਹੋਰ, ਇਹ ਤੁਹਾਡਾ ਪ੍ਰਾਈਵੇਟ ਪਾਰਟ ਹੈ। ਜਦੋਂ ਤੁਸੀਂ ਇੱਕ ਨੇਸ਼ਨ ਨੂੰ, ਹਾਂ ਜੇ ਤੁਸੀਂ
ਇਹ ਸਾਰੇ ਨੂੰ ਕਰਨਾ ਹੀ ਹਿੰਦੂ ਨੇਸ਼ਨ ਦੇ ਥੱਲੇ ਹੈ, ਇਹ ਇੱਕ ਵੱਖਰੀ ਕਹਾਣੀ ਹੈ। ਪਰ ਮੈਂ ਇਹ ਦੇਖਦਾ ਵੀ ਇਕੱਲਾ ਇਹ ਨਹੀਂ ਹੈ। ਸਾਨੂੰ ਇੱਕ ਸਾਡੇ ਵਿਊਅਰ ਵੀਰ ਨੇ ਪੁੱਛਿਆ ਸੀ ਕਿ ਜੀ ਦੇਖੋ ਇਹ ਤਾਂ ਹੈ ਨਾ ਜੀ, ਇਹਨਾਂ ਨੇ ਸਾਇੰਸ ਨੂੰ ਪ੍ਰਮੁਖਤਾ ਦਿੱਤੀ ਔਰ ਦੂਜੀ ਸਿੱਖ ਰਾਜ ਵੇਲੇ ਭਾਵੇਂ ਜਸਟਿਸ ਵੀ ਸੀ, ਦੂਸਰਾ ਵੀ ਸੀ ਔਰ ਤਰੱਕੀ ਵੀ ਹੋਈ, ਹਥਿਆਰ ਵੀ ਬਣਦੇ ਸੀ, ਫਲਾਣਾ ਵੀ, ਪਰ ਸਾਇੰਸ ਦੀ ਤਾਂ ਕੋਈ ਥਾਂ ਨਹੀਂ ਸੀ। ਔਰ ਮੈਂ ਇਹਨਾਂ 2-3 ਦਿਨਾਂ 'ਚ ਮੈਨੂੰ ਸੀ, ਮੈਂ ਕਿਹਾ ਵੀ ਮੈਂ ਇਸ ਦਾ ਜਿਹੜਾ ਵਾਕਈ ਕੀ ਸੀ। ਔਰ ਮੈਂ ਹਾਲਾਂ ਮੇਰੇ ਮਾਈਂਡ 'ਚ ਕਿਤੇ ਨਾ ਕਿਤੇ ਜਦੋਂ ਅਸੀਂ ਦਰਸ਼ਨੀ ਡੋੜੀ ਤੋਂ ਅੰਦਰ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੇ ਆ ਤੇ ਉਸ ਦਰਸ਼ਨੀ ਡੋੜੀ ਦੇ ਅੰਦਰ ਸਾਈਡ ਦੇ ਉੱਤੇ ਅੱਜ ਵੀ ਉਹ ਲੱਗੀ ਹੋਈ ਹੈ, ਉਹਨੂੰ ਸੂਰਜ ਘੜੀ ਕਹਿੰਦੇ ਨੇ, ਸਨ ਵਾਚ, ਕਿ ਜਿੱਥੇ ਜਦੋਂ ਅਜੇ ਟਿਕ ਟਿਕ ਵਾਲੀਆਂ ਘੜੀਆਂ ਨਹੀਂ ਸੀ ਆਈਆਂ ਉਦੋਂ ਸਮੇਂ ਨੂੰ ਪੈਰਾਂ ਦੇ ਲਿਹਾਜ਼ ਨਾਲ ਜਾਂ ਦੂਜਾ ਕੈਲਕੂਲੇਟ ਕਰਨ ਦਾ ਸੀ। ਔਰ ਇਹ ਉਦੋਂ ਮੇਰੇ ਬਚਪਨ ਦੀਆਂ ਮੇਰੀਆਂ ਯਾਦਾਂ 'ਚ ਸੀ ਕਿ ਵੀ ਇਹ ਕੋਈ ਨਾ ਕੋਈ ਜਿਹੜਾ ਸਿੱਖ ਰਾਜ ਦਾ ਸਾਇੰਸਦਾਨ ਸੀ ਜਾਂ ਜਿਹਨੇ ਕਾਢ ਕੱਢੀ ਸੀ, ਜਿਹਨੇ ਬਣਾਈ ਸੀ, ਲਹਿਣਾ ਸਿੰਘ ਮਜੀਠੀਆ। ਔਰ ਮੈਂ ਉਹਦੀ ਰੈਲੇਵੈਂਟ ਰੈਫਰੈਂਸ ਲੱਭ ਰਿਹਾ ਸੀ। ਔਰ ਇਹ 1894 'ਚ ਰਾਮ ਗੋਪਾਲ ਸਾਨਿਆਲ ਨੇ ਇੱਕ ਕਿਤਾਬ ਛਾਪੀ। ਹੁਣ 1894 ਹੈ, ਜਿਹੜਾ ਆਲਮੋਸਟ 1849 'ਚ ਸਿੱਖ ਰਾਜ ਜਾਂਦਾ ਹੈ, ਉਸ ਤੋਂ 50 ਸਾਲ ਬਾਅਦ। ਔਰ ਉਹਦੇ 'ਚ ਰਾਮ ਗੋਪਾਲ ਸਾਨਿਆਲ ਨੇ ਗ੍ਰੇਟ ਮੈਨ ਆਫ ਦਿਸ ਰੀਜਨ ਸਾਇੰਟਿਸਟ ਦੇ ਥੱਲੇ ਸਰਦਾਰ ਲਹਿਣਾ ਸਿੰਘ ਮਜੀਠੀਆ ਦਾ ਨਾਂ ਦਿੱਤਾ, ਜਿਹੜਾ ਬਹੁਤ ਵੱਡਾ। ਔਰ ਉਸ ਦੀ ਰੈਫਰੈਂਸ ਦੇ ਲਈ ਫਿਰ ਉਹਨੇ ਜਿਹੜਾ ਉਹ ਰੈਫਰੈਂਸ ਆਪਣੀ ਕਿਤਾਬ ਦੇ ਵਿੱਚ ਦਿੱਤਾ ਹੈ। ਮੈਂ ਉਹ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਕਪਲੇਟ ਹੈ, ਮੈਂ ਪੜ੍ਹ ਦਿੰਦਾ। ਔਰ ਫਿਰ ਈਵਨ ਲਹਿਣਾ ਸਿੰਘ ਮਜੀਠੀਆ ਤੋਂ ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਲਾਰਡ ਆਕਲੈਂਡ, ਉਹ ਇੰਨਾ ਕੁ ਪ੍ਰਭਾਵਿਤ ਸੀ, ਉਹਨੇ ਵੀ ਉਹਨੂੰ ਇੱਕ ਸਾਇੰਟੀਫਿਕ ਜਿਹੜੀ ਚੀਜ਼ ਹੈ ਉਹ ਗਿਫਟ ਕੀਤੀ। ਔਰ ਇਹ ਇਸ ਜਿਹੜੀ 1894 'ਚ ਛਪੀ ਰਾਮ ਗੋਪਾਲ ਸਾਨਿਆਲ ਦੀ, ਉਹਦੇ 'ਚ ਹੈ ਲਹਿਣਾ ਸਿੰਘ ਆਫ ਦਾ ਪੰਜਾਬ। ਇਹ ਸਿੱਖ ਸਰਦਾਰ ਲਹਿਣਾ ਸਿੰਘ wrote a correspondent to Bombay Darpan in 1840। 1840 ਦੇ ਵਿੱਚ ਸਰਦਾਰ ਲਹਿਣਾ ਸਿੰਘ ਬੰਬੇ ਦਰਪਣ ਦੇ ਇੱਕ ਪੱਤਰਕਾਰ ਨੂੰ ਲਿਖਦੇ ਨੇ। ਉਹਨਾਂ ਨੇ ਇਹ ਮਤਲਬ ਉਹਨੇ ਬੰਬੇ ਦਰਪਣ ਨੇ ਛਾਪਿਆ ਕਿ ਲਹਿਣਾ ਸਿੰਘ ਸਰਦਾਰ was a man of learning and kept several astronomers with him। ਇਹ ਐਸਟ੍ਰੋਲੋਜਰ ਨਹੀਂ ਨੇ, ਜੋਤਸ਼ੀ ਨਹੀਂ ਨੇ, ਐਸਟ੍ਰੋਨੋਮਰ ਜਿਹੜੇ ਤਾਰਿਆਂ ਸਿਆਰਿਆਂ ਦਾ ਗਿਆਨ ਰੱਖਦੇ ਨੇ। ਇਹ ਬੰਬੇ ਦਰਪਣ 1840 'ਚ ਛਾਪ ਰਿਹਾ ਹੈ, ਰਣਜੀਤ ਸਿੰਘ ਮਹਾਰਾਜੇ ਦੀ ਡੈਥ ਤੋਂ 1 ਸਾਲ ਬਾਅਦ, ਸਿੱਖ ਰਾਜ ਜਾਣ ਤੋਂ 9 ਸਾਲ ਪਹਿਲਾਂ। ਉਹਨੇ ਕਿਹਾ ਲਹਿਣਾ ਸਿੰਘ was a Sikh Sardar was a man of learning and kept several astronomers with him। He held debates with Europeans and also communicated to them such parts of the astronomical works as he was acquainted with, asking them for further illustrations and proofs। ਕਿ ਵੀ ਸਰਦਾਰ ਲਹਿਣਾ ਸਿੰਘ ਜਿਹੜੇ ਯੂਰਪ ਦੇ ਉਸ ਵੇਲੇ ਦੇ ਸਾਇੰਸ ਦੇ ਫੀਲਡ ਦੇ ਸੀ, ਉਹਨਾਂ ਦੇ ਨਾਲ ਉਹ ਡਿਬੇਟ ਕਰਦਾ ਸੀ। ਔਰ ਜਿਹੜੀ ਉਹਨੇ ਆਪਣੇ ਐਸਟ੍ਰੋਨੋਮਿਕਲ ਅੰਦਾਜ਼ ਦੇ ਵਿੱਚ ਜੋ ਕੁਛ ਉਹਨੇ ਗਿਆਨ ਹਾਸਲ ਕੀਤਾ ਸੀ, ਉਹਨਾਂ ਨਾਲ ਸ਼ੇਅਰ ਕਰਦਾ ਸੀ। ਔਰ ਉਹਨਾਂ ਤੋਂ ਫਰਦਰ ਉਸ ਦੀਆਂ ਇਲਸਟ੍ਰੇਸ਼ਨਸ, ਪਿਕਚਰਸ ਔਰ ਪ੍ਰੂਫ ਮੰਗਦਾ ਸੀ। ਲਾਰਡ ਆਕਲੈਂਡ ਵਾਈਲ ਐਟ ਗਵਾਲੀਅਰ presented him with a curiously constructed celestial globe of brass and an instrument for taking observation। ਕਿ ਉਹ ਇੰਨਾ ਕਿ ਇਲਸਟ੍ਰੇਟ ਸੀ ਕਿ ਲਾਰਡ ਆਕਲੈਂਡ ਨੇ ਸਰਦਾਰ ਲਹਿਣਾ ਸਿੰਘ ਨੂੰ ਜਿਹੜਾ ਉਹ ਇੱਕ ਭੇਟ ਕੀਤਾ, ਇੱਕ ਸੈਲੈਸਟੀਅਲ ਗਲੋਬ, ਬ੍ਰਾਸ, ਜਿਹੜਾ ਉਹ ਤਾਂਬੇ ਔਰ ਸ਼ਾਇਦ ਕਾਪਰ ਔਰ ਪਤਾ ਨਹੀਂ ਕਿਹਦੇ ਮੇਲ ਨੂੰ, ਦੋ ਕਾਂਸਾ ਔਰ ਤਾਂਬਾ, ਉਹਨੂੰ ਬ੍ਰਾਸ, ਉਹ ਇਨਸਟਰੂਮੈਂਟ ਸੀ ਜਿਹੜਾ ਆਬਜ਼ਰਵੇਸ਼ਨ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਇਹ ਬਰੋਮੀਟਰ ਹੈ, ਇਹ ਫਲਾਣਾ ਮੀਟਰ ਹੈ, ਇਹ ਦੂਜਾ ਹੈ, ਸੋ ਉਹ ਆਬਜ਼ਰਵੇਸ਼ਨ ਦੇ ਲਈ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਾਰ ਜਿਹੜੀਆਂ ਚੀਜ਼ਾਂ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਦੋਂ ਜੇ ਉਸ ਪੀਰੀਅਡ ਦੇ ਵਿੱਚ ਈਵਨ ਬ੍ਰਿਟਿਸ਼ਰਸ ਔਰ ਯੂਰਪੀਅਨਸ ਲਿਮਿਟਡ 40 ਸਾਲ ਦਾ ਰਾਜ ਹੈ, 1840 ਦੀ ਇਹ ਕਹਾਣੀ ਹੈ। ਸੋ ਲੇਕਿਨ ਅੱਜ ਜਿੱਥੇ ਕਿ ਤੁਹਾਡੇ ਕੋਲ ਦੁਨੀਆ ਭਰ 'ਚ ਟੈਕਨੋਲੋਜੀ ਅਵੇਲੇਬਲ ਹੈ, ਉਹਨੂੰ ਤੁਸੀਂ ਇਸਤੇਮਾਲ ਕਰਕੇ ਤੇ ਖਾਤੇ ਆਪਣੇ ਹਿੰਦੂਤਵਾ ਦੇ ਪਾ ਕੇ ਤੇ ਹਿੰਦੂਤਵਾ ਦੀ ਉਹ ਸਾਰੇ ਨੂੰ ਪ੍ਰਮੋਟ ਕਰ ਰਹੇ ਹੋ। ਸੋ ਇਹ ਗੱਲ ਦੇਖਣ ਵਾਲੀ ਹੈ। ਉਹਨੇ ਠੀਕ ਕਿਹਾ ਮੌਰੀਆ, ਉਹਨੇ ਕਿਹਾ ਇਹ ਧੋਖਾ ਹੈ, ਇਹ ਹਿੰਦੂਇਜ਼ਮ ਕੁਛ ਨਹੀਂ ਹੈ, ਇਹ ਧੋਖਾ ਹੈ। ਔਰ ਇਹ ਬ੍ਰਾਹਮਣਵਾਦ ਜਿਹੜਾ ਵਾਪਸ ਇਹ ਹੁਣ ਕੱਲਾ ਧਰਤੀ ਤੇ ਨਹੀਂ, ਚੰਦਰਮਾ ਤੇ ਵੀ ਜਾ ਕੇ ਸ਼ਿਵ ਸ਼ਕਤੀ ਕੇਂਦਰ ਬਣ ਗਿਆ, ਉੱਥੇ ਵੀ ਹੁਣ ਸ਼ਿਵ ਜੀ ਦਾ ਲਿੰਗ ਰੱਖੇ ਹੋਣਗੇ।
ਉਹ ਸ਼ਾਇਦ ਅਗਲਾ ਵੱਟਾ ਰੱਖਣਗੇ, ਉਹਨੂੰ ਲਿਜਾ ਕੇ ਫਿਰ ਸੰਦੂਰ ਪਾਣਗੇ, ਫਿਰ ਕਹਿਣਗੇ ਦੇਖੋ ਜੀ ਮੋਦੀ ਜੀ ਨੇ ਚੰद्रमा पे भी कब्जा कर लिया। जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।